ਖਬਰ ਗ੍ਰੀਨਵੁੱਡ ਇੰਡੀਆਨਾ ਤੋਂ ਆ ਰਹੀ ਹੈ, ਜਿੱਥੇ ਕਿ ਵੀਕਐਂਡ ਦੇ ਦੌਰਾਨ ਇੱਕ ਮਾਲ ਦੇ ਵਿੱਚ ਸ਼ੂਟਿੰਗ ਹੋਈ, ਜਿਹਦੇ ਨਾਲ 3 ਜਣਿਆਂ ਦੀ ਮੌਤ ਹੋ ਗਈ। ਲੱਕਲੀ ਇੱਕ ਬੰਦਾ ਉੱਥੇ ਗਨ ਲੈ ਕੇ ਗਿਆ ਸੀ, ਉਸ ਨੇ ਸ਼ੂਟਰ ਨੂੰ ਇਮੀਡੀਏਟਲੀ ਗੋਲੀਆਂ ਨਾਲ ਮਾਰ ਦਿੱਤਾ, ਨਹੀਂ ਤਾਂ ਕਹਿੰਦੇ ਵੀ ਬਹੁਤ ਜ਼ਿਆਦਾ ਮੌਤਾਂ ਹੋ ਸਕਦੀਆਂ ਸੀਗੀਆਂ। ਇੱਕ ਫੂਡ ਸਟੈਂਡ ਦੇ ਉੱਤੇ 12 ਸਾਲਾਂ ਦੀ ਬੱਚੀ ਵੀ ਖੜੀ ਸੀ, ਜਿਹਦੇ ਗੋਲੀਆਂ ਵੱਜੀਆਂ। ਲੱਕਲੀ ਉਹ ਸਰਵਾਈਵ ਕਰ ਗਈ ਹੈਗੀ ਆ। ਕਹਿੰਦੇ ਵੀ ਬੰਦਾ ਗ੍ਰੀਨਵੁੱਡ ਪਾਰਕ ਇੰਡੀਆਨਾ ਦੇ ਵਿੱਚ ਇੱਕ ਮਾਲ ਦੇ ਵਿੱਚ ਰਾਈਫਲ ਲੈ ਕੇ ਐਂਟਰ ਹੋਇਆ, ਜਿਹਦੇ ਕੋਲ ਬਹੁਤ ਸਾਰੇ ਮੈਗਜ਼ੀਨ ਤੇ ਹੋਰ ਐਮੂਨੀਸ਼ਨ ਵੀ ਸੀਗਾ। ਗ੍ਰੀਨਵੁੱਡ ਪੁਲਿਸ ਡਿਪਾਰਟਮੈਂਟ ਚੀਫ ਜਿਮ ਆਈਸਨ ਦੇ ਮੁਤਾਬਕ 3 ਲੋਕਾਂ ਦੀ ਮੌਕੇ ਤੇ ਉਸਨੇ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ। ਇੱਕ 22 ਸਾਲਾਂ ਦਾ ਵਾਰਥੋਮੀਓ ਕਾਉਂਟੀ ਦਾ ਬੰਦਾ ਲੀਗਲੀ ਉੱਥੇ ਫਾਇਰ ਆਰਮ ਲੈ ਕੇ ਗਿਆ ਹੋਇਆ ਸੀ, ਤੇ ਉਸ ਨੇ ਇਮੀਡੀਏਟਲੀ ਜਦੋਂ ਉਹਨੂੰ ਲੱਗਾ ਵੀ ਇਹ ਗਲਤ ਕੰਮ ਕਰ ਰਿਹਾ, ਗੋਲੀਆਂ ਮਾਰ ਕੇ ਮਾਰ ਦਿੱਤਾ। ਸੋ ਇਹ ਮਾਸ ਸ਼ੂਟਿੰਗ ਦਾ ਆਪਾਂ ਦੇਖਿਆ ਹੀ ਆ ਅਮਰੀਕਾ ਦੇ ਵਿੱਚ ਪਿਛਲੇ ਸਾਲ, ਇਸ ਸਾਲ ਇੰਨੀ ਜ਼ਿਆਦਾ ਹੋਈਆਂ ਹੈਗੀਆਂ। ਸਕੂਲਸ ਦੇ ਵਿੱਚ, ਚਰਚਸ ਦੇ ਵਿੱਚ, ਗਰੋਸਰੀ ਸਟੋਰ 'ਚ, ਈਵਨ 4th ਜੁਲਾਈ ਦੀ ਪਰੇਡ ਨੂੰ ਹਾਈਲੈਂਡ ਪਾਰਕ ਇਲੀਨੋਇਸ ਦੇ ਵਿੱਚ ਹੋਈ ਆ। ਜੀ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਕਿਲਿੰਗ ਗਰਾਊਂਡ ਬਣਿਆ ਹੋਇਆ ਹੈਗਾ। ਜਦੋਂ ਆਫੀਸਰਸ ਮਾਲ ਦੇ ਉੱਤੇ 6 ਵਜੇ ਦੇ ਕਰੀਬ ਪਹੁੰਚੇ, ਤਦ ਤੱਕ ਇਹ ਸਾਰਾ ਕਾਰਾ ਹੋ ਚੁੱਕਾ ਸੀ। ਸੋ ਇਹ ਐਗਜ਼ਾਮਪਲ ਆ ਜੀ ਗੁੱਡ ਗਾਏ ਵਿਦ ਦੀ ਗਨ। ਕਈ ਵਾਰੀ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਗਨਸ ਪੂਰਨ ਤੌਰ ਦੇ ਉੱਤੇ ਜਿਹੜੀਆਂ ਉਹ ਬੈਨ ਹੋ ਜਾਣੀਆਂ ਚਾਹੀਦੀਆਂ ਆ, ਇੱਦਾਂ ਕਰ ਦੋ ਉੱਦਾਂ ਕਰ ਦੋ। ਪਰ ਜੇ ਕੋਈ ਚੰਗਾ ਬੰਦਾ ਜੇ ਅਜਿਹੇ ਹਥਿਆਰ ਦੇ ਨਾਲ ਹੈਗਾ ਆ, ਤਾਂ ਉਸਨੇ ਇਸ ਹਾਦਸੇ ਨੂੰ ਅੱਗਿਓਂ ਹੋਰ ਜ਼ਿਆਦਾ ਵਧਣ ਤੋਂ ਪਹਿਲਾਂ ਹੀ ਜਿਹੜਾ ਉਹ ਰੋਕ ਦਿੱਤਾ। ਜੇ ਉੱਥੇ ਉਹ ਨਾ ਮੌਜੂਦ ਹੁੰਦਾ ਤਾਂ ਹੋ ਸਕਦਾ ਵੀ ਇਸ ਸ਼ਦਾਈ ਬੰਦੇ ਨੇ ਹੋਰ ਪਤਾ ਨਹੀਂ ਕਿੰਨਿਆਂ ਲੋਕਾਂ ਦੀਆਂ ਹੋਰ ਜਾਨਾਂ ਜਿਹੜੀਆਂ ਉਹ ਲੈ ਜਾਣੀਆਂ ਸੀ। ਇਹ ਜਿੰਨੇ ਵੀ ਲਾ ਅਬਾਈਡਿੰਗ ਗਨ ਓਨਰਸ ਨੇ, ਉਹ ਇਸ ਚੀਜ਼ ਦੀ ਹਮੇਸ਼ਾ ਸਵਾਲ ਚੱਕਦੇ ਨੇ ਵੀ ਜਦੋਂ ਭਾਈ ਇੱਦਾਂ ਦੀ ਕੋਈ ਗੁੱਡ ਗਾਏ ਵਿਦ ਏ ਗਨ ਉਸਨੇ ਜਿਹੀ ਚੀਜ਼ ਨੂੰ ਰੋਕਿਆ ਹੁੰਦਾ ਆ, ਤੁਸੀਂ ਮੀਡੀਆ ਦੇ ਵਿੱਚ ਉਸ ਨੂੰ ਕਿਉਂ ਨਹੀਂ ਪੇਸ਼ ਕਰਦੇ? ਹਮੇਸ਼ਾ ਜਿਹੜੇ ਦੂਜੀਆਂ ਪਾਸੇ ਵਾਲੀ ਹੀ ਖਬਰ ਜਿਹੜੀ ਕਿਉਂ ਨਹੀਂ ਹੁੰਦੀ? ਸੋ ਅਜਿਹੀ ਚੀਜ਼ ਦੇ ਬਾਰੇ ਵੀ ਜਿਹੜੀ ਉਹ ਜਾਣਕਾਰੀ ਤੁਹਾਨੂੰ ਦੇਣੀ ਚਾਹੀਦੀ ਆ। ਸੋ ਇਹ ਹੁਣ ਤੁਸੀਂ ਦੇਖੋ ਵੀ ਇਹੀ ਦੱਸਿਆ ਜਾ ਰਿਹਾ ਮੀਡੀਆ ਦੇ ਵਿੱਚ ਵੀ ਗੁੱਡ ਸਮਾਰਟਨ, ਇੱਕ ਚੰਗੀ ਸੋਚ ਵਾਲੇ ਬੰਦੇ ਨੇ ਇਹ ਜਿਹੜੀ ਡੈਡਲੀ ਮਾਸ ਸ਼ੂਟਿੰਗ ਸੀ ਉਸਨੂੰ ਆਪਣੀ ਬੰਦੂਕ ਦੇ ਨਾਲ ਖਤਮ ਜਿਹੜਾ ਉਹ ਕੀਤਾ ਹੈਗਾ ਆ। ਸੋ ਕਹਿੰਦੇ ਵੀ ਉਸ ਨੂੰ ਐਜ਼ ਏ ਰੀਅਲ ਹੀਰੋ ਆਫ ਦਾ ਡੇ, ਉਸ ਨੂੰ ਇੱਕ ਹੀਰੋ ਦੇ ਵਜੋਂ ਦੇਖਿਆ ਜਾ ਰਿਹਾ ਆ। ਲਾਫਰੀ ਕੈਰੀ ਕਰ ਰਿਹਾ ਸੀ ਆਪਣਾ ਫਾਇਰ ਆਰਮ ਫੂਡ ਕੋਰਟ ਦੇ ਵਿੱਚ, ਕਿਉਂਕਿ ਉੱਥੇ ਅਲਾਉ ਹੈਗਾ। ਸੋ ਉੱਥੇ ਉਸਨੇ ਉਸ ਸ਼ੂਟਰ ਨੂੰ ਇਸ ਤੋਂ ਪਹਿਲਾਂ ਵੀ ਹੋਰ ਵੀ ਜ਼ਿਆਦਾ ਮਾੜਾ ਸਥਿਤੀ ਜਿਹੜੀ ਉਹ ਬਣਦੀ ਤਾਂ ਉਸਨੂੰ ਇਹ ਰੋਕ ਦਿੰਦਾ, ਉਸਨੇ ਰੋਕ ਦਿੱਤਾ ਹੈਗਾ। ਸੋ ਇਹ ਦੇਖੋ, ਕੋਈ ਵੀ ਚੀਜ਼, ਕਿਸੇ ਵੀ ਚੀਜ਼ ਦੇ ਉੱਤੇ ਤੁਸੀਂ ਦੋਨੋਂ ਪਹਿਲੂ ਜਿਹੜਾ ਉਹ ਦੇਖ ਸਕਦੇ ਆ। ਜਿਹੜਾ ਦੂਜਾ ਬੰਦਾ ਹੈ ਉਹਦੇ ਬਾਰੇ ਤਾਂ ਹੁਣ ਹੌਲੀ ਹੌਲੀ ਚੀਜ਼ਾਂ ਹਰਜੋਤ ਸਿੰਘ ਜੀ ਸਾਹਮਣੇ ਜਿਹੜੀਆਂ ਆਉਣਗੀਆਂ, ਪਰ ਇਸ ਬੰਦੇ ਨੇ ਤੁਰੰਤ ਹੀ ਜਿਹੜੀ ਕਾਰਵਾਈ ਕਰਦੇ ਹੋਏ ਇਸ ਘਟਨਾ ਨੂੰ ਹੋਰ ਵੀ ਮਾੜਾ ਅੰਜਾਮ ਨਾ ਬਣ ਜਾਂਦਾ, ਉਸ ਤੋਂ ਪਹਿਲਾਂ ਇਹ ਰੋਕ ਦਿੱਤਾ। ਉਹ ਵੀ ਕਹਿੰਦੇ ਵੀ ਲੌਂਗ ਰਾਈਫਲ ਦੇ ਨਾਲ ਆਇਆ ਸੀ, ਜਿਹਨੇ ਉੱਥੇ ਕਤਲੋਗਾਰਤ ਮਚਾਈ ਹੋਈ ਸੀ, ਜਿਸ ਦੇ ਵਿੱਚ 12 ਸਾਲਾਂ ਦੀ ਵੀ ਇੱਕ ਜਿਹੜੀ ਬੱਚੀ ਆ ਉਹ ਪੀੜਤਾਂ ਦੇ ਵਿੱਚ ਸ਼ਾਮਲ ਹੈਗੀ ਆ। ਫੂਡ ਕੋਰਟ ਦੇ ਵਿੱਚ ਇਸ ਸ਼ਦਾਈ ਬੰਦੇ ਨੇ ਆਪਣੀ ਰਾਈਫਲ ਆ ਉਸ ਦੇ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਆਰਮਡ ਸਿਵਿਲੀਅਨ ਨੇ ਫਿਰ ਉਸ ਦੇ ਜਵਾਬ ਦੇ ਵਿੱਚ ਗੋਲੀਆਂ ਚਲਾ ਕੇ ਉਸ ਨੂੰ ਉੱਥੇ ਹੀ ਢੇਰ ਕਰ ਦਿੱਤਾ। ਗ੍ਰੀਨਵੁੱਡ ਪਾਰਕ ਮਾਲ ਇੰਡੀਆਨਾ ਦੇ ਵਿੱਚ ਆ। ਗ੍ਰੀਨਵੁੱਡ ਅਜਿਹਾ ਇਲਾਕਾ ਹੈ ਹਰਜੋਤ ਸਿੰਘ ਜੀ, ਇੱਥੇ ਕਾਫੀ ਭਾਰੀ ਪੰਜਾਬੀ ਵਸੋਂ ਆ। ਪਿਆਰ ਨਾਲ ਲੋਕ ਗ੍ਰੀਨਵੁੱਡ ਨੂੰ ਹਰੀਪੁਰ ਵੀ ਕਹਿ ਦਿੰਦੇ ਨੇ। ਸੋ ਜੇ ਆਪਾਂ ਪੰਜਾਬੀ ਚ ਆਖਣਾ ਹੋਵੇ, ਕਿਉਂਕਿ ਉੱਥੇ ਕਾਫੀ ਆਪਣੇ ਪੰਜਾਬੀ ਆ, ਸੋ ਉੱਥੇ ਹਰੀਪੁਰ ਵੀ ਉਸਨੂੰ ਕਈ ਲੋਕ ਕਹਿੰਦੇ ਨੇ। ਸੋ ਉੱਥੇ ਕਾਫੀ ਪੰਜਾਬੀ ਲੋਕ ਰਹਿੰਦੇ ਨੇ। ਆਪਾਂ ਨੂੰ ਪਤਾ ਵੀ ਟਰੱਕਾਂ ਵਾਲਿਆਂ ਦਾ ਉੱਥੇ ਕੰਮ ਆ ਕਾਫੀ ਜ਼ਿਆਦਾ ਆ। ਬਹੁਤ ਲੋਕ ਜਿਹੜੇ ਮੂਵ ਹੋ ਕੇ ਗ੍ਰੀਨਵੁੱਡ ਇਲਾਕੇ ਦੇ ਵਿੱਚ ਉੱਥੇ ਰਹਿ ਰਹੇ ਹੈਗੇ ਆ। ਸੋ ਹੌਲੀ ਹੌਲੀ ਜੇ ਵਿਕਟਮਸ ਦੇ ਬਾਰੇ ਤਾਂ ਜੇ ਉਹਨਾਂ ਨੇ ਦੱਸਣਾ ਹੈਗਾ ਆ, ਪਰ ਇਹ ਆ ਵੀ ਆਪਾਂ ਸਾਰਿਆਂ ਨੂੰ ਇਹਨਾਂ ਚੀਜ਼ਾਂ ਦੇ ਪ੍ਰਤੀ ਸੁਚੇਤ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ। ਸੋ ਦੇਰ ਇਜ਼ ਆਲਵੇਜ਼ ਸਪੇਸ ਫਾਰ ਗੁੱਡ ਗਾਏ ਵਿਦ ਏ ਆਰਮ।